ਲਾਲਾ ਜੀ ਸੁਣਾਓ ਕੀ ਹਾਲ ਆਓ ਹੈ ਜੀ ਰਾਣਾ ਸ਼ਬਾਜ਼ ਸਾਹਿਬ ਕੀ ਹਾਲ ਚਾਲ ਸ਼ੁਕਰ ਅੱਲਾ ਪਾਕ ਜੀ ਦਾ ਸੁਣਾਓ ਕਿੱਦਾਂ ਸੇਤਾ ਸਭ ਖੈਰ ਹੈ ਰਮੱਲਾ ਲਾਲਾ ਜੀ ਸੁਣਿਆ ਤੁਹਾਡੇ ਕੋਲ ਬੜੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਵਾ ਇੱਕ ਸਵਾਲ ਤੇ ਦੱਸ ਮੈਨੂੰ ਕਿ ਜਿਹੜੇ ਬਾਦਸ਼ਾਹਾਂ ਨੇ ਵਜ਼ੀਰ ਰੱਖੇ ਹੁੰਦੇ ਸੀਗੇ ਪੁਰਾਣੇ ਦੌਰ 'ਚ ਬੜੇ ਅਕਲਮੰਦ ਉਹਨਾਂ ਕੋਲ ਮਸ਼ਵਰੇ ਕਰਦੇ ਸੀ ਕੋਈ ਕੰਮ ਦੀਆਂ ਗੱਲਾਂ ਲੈਂਦੇ ਸੀਗੇ ਜਦੋਂ ਕੋਈ ਬਾਦਸ਼ਾਹ ਨੇ ਕੰਮ ਕਰਨਾ ਹੁੰਦਾ ਸੀ ਆਪਣੇ ਵਜ਼ੀਰ ਮਸ਼ੀਰ ਨਾਲ ਮਸ਼ਵਰਾ ਕਰਦਾ ਸੀ ਕਿ 10ਵੀਂ ਜਵਾਨਾ ਕੀ ਕਰੀਏ ਤੇ ਉਹ ਬੜੀਆਂ ਕੰਮ ਦੀਆਂ ਗੱਲਾਂ ਉਹਨੂੰ ਦੱਸਦੇ ਸੀ ਬੜੇ ਅਕਲਮੰਦ ਲੋਕ ਹੁੰਦੇ ਸੀ ਕੋਈ ਐਸੀ ਗੱਲ ਤੇਰੀ ਦੇਹ 'ਚ ਹੈ ਵਾ ਜਿਹੜੀ ਕਿਸੇ ਵਜ਼ੀਰ ਨੇ ਆਪਣੇ ਬਾਦਸ਼ਾਹ ਨੂੰ ਕਹੀ ਹੋਵੇ ਤੇ ਅੱਜ ਦੇ ਦੌਰ ਤੱਕ ਵੀ ਉਹ ਚੱਲਦੀ ਹੋਵੇ ਪਹਿਲੀ ਗੱਲ ਤੇ ਬਹੁਤ ਸ਼ੁਕਰੀਆ ਤੇਰਾ ਸ਼ਬਾਜ਼ ਭਾਈ ਕਿ ਤੂੰ ਮੈਨੂੰ ਇਸ ਕਾਬਲ ਸਮਝਿਆ ਵਰਨਾ ਮੈਂ ਹੈ ਤੇ ਨਹੀਂ ਮੈਂ ਤੇ ਨਾ ਨਹੀਂ ਕਾਬਲ ਲਾਲਾ ਤੂੰ ਭਾਈ ਬੰਦਾ ਨਾ ਦੇਸੀ ਚੀਜ਼ ਬੰਦਾ ਵਾ ਤੇਰੇ ਕੋਲ ਕੰਮ ਦੀਆਂ ਗੱਲਾਂ ਹੁੰਦੀਆਂ ਵਾ ਇਹ ਤੇ ਅੱਲਾਹ ਪਾਕ ਅਸੀਂ ਕਿਹਾ ਕਿ ਸਾਡੇ ਹੱਥ ਵੀ ਆ ਅਸੀਂ ਵੀ ਕੋਈ ਕੰਮ ਦੀ ਗੱਲ ਦੇਖ ਲਈਏ ਇਸ ਤਾਂ ਅੱਲਾਹ ਦੇਣ ਵਾਲਾ ਵਾ। ਚਲੋ ਅਲਹਮਦੁਲਿਲਾ ਬਾਕੀ ਤੁਹਾਡਾ ਯਾਨੀ ਕਿ ਜ਼ਿਹਨ ਸਾਡੇ ਲਈ ਬਹੁਤ ਸਾਫ਼ ਆ ਜਿਹੜਾ ਤੁਸੀਂ ਸਾਨੂੰ ਚੰਗੀ ਨਿਗਾਹ ਨਾਲ ਬਸ ਦੇਖਦੇ ਹੋ ਲਾਲਾ ਜੀ ਅੱਲਾ ਪਾਕ ਦੀ ਅੱਛਾ ਹੁਣ ਯਾਨੀ ਕਿ ਤੁਹਾਡੇ ਗੱਲ ਕਰਨ ਦਾ ਮਕਸਦ ਇਹ ਆ ਵੀ ਬਾਦਸ਼ਾਹ ਜਿਹੜੇ ਵਜ਼ੀਰ ਨੂੰ ਗੱਲ ਪੁੱਛੀ ਹੋਵੇ ਹਾਂ ਤੇ ਉਹ ਅੱਜ ਦੇ ਦੌਰ 'ਚ ਵੀ ਚੱਲਦੀ ਹੋਵੇ ਤੇ ਗੱਲ ਉਹ ਹੀ ਹੁੰਦੀ ਨਾ ਜਿਹੜੀ ਸਦਾ ਬਹਾਰ ਹੀ ਰਵੇ ਸਦਾ ਗੱਲ ਉਹ ਕਾਦੀ ਗੱਲ ਆ ਵੀ 2 ਮਹੀਨੇ ਜਾਂ ਸਾਲ ਚੱਲਦੀ ਉਸ ਤੋਂ ਬਾਅਦ ਖਤਮ ਹੋ ਗਈ ਉਹ ਤਾਂ ਗੱਲ ਨਾ ਹੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਅੱਛਾ ਮੈਂ ਤੈਨੂੰ ਗੱਲ ਸੁਣਾਉਣਾ ਵਾਂ ਕਿ ਪੁਰਾਣੇ ਦੌਰ 'ਚ ਬਾਦਸ਼ਾਹ ਜਿਹੜੇ ਹੁੰਦੇ ਸੀ ਭੋਲੇ ਹੁੰਦੇ ਸੀ ਤੇ ਵਜ਼ੀਰ ਰੱਖੇ ਹੁੰਦੇ ਸੀ ਵਜ਼ੀਰ ਮਸ਼ੀਰ ਹੀ ਮਸ਼ਵਰੇ ਦਿੰਦੇ ਸੀ ਉਹਨਾਂ ਦਾ ਕੰਮ ਹੀ ਇਹ ਸੀ ਕਿ ਉਹਨਾਂ ਨੇ ਮਸ਼ਵਰੇ ਦੇਣੇ ਬਾਦਸ਼ਾਹ ਤੇ ਹੁੰਦਾ ਹੀ ਭੋਲਾ ਸੀ ਇਸੇ ਤਰ੍ਹਾਂ ਹੀ ਨਾ ਇੱਕ ਬਾਦਸ਼ਾਹ ਸੀ ਤੇ ਉਹਨੇ ਨਾ ਆਪਣੇ ਵਜ਼ੀਰ ਨੂੰ ਇੱਕ ਸਵਾਲ ਕੀਤਾ ਉਹਨੇ ਕਿਹਾ ਯਾਰ ਉਹ ਬਾਦਸ਼ਾਹ ਵੀ ਬੜੇ ਡੂੰਘੇ ਜਿਹੇ ਸਵਾਲ ਕਰ ਦਿੰਦੇ ਸੀ ਜਿਨ੍ਹਾਂ ਦਾ ਹੱਲ ਵੀ ਕਹਿ ਲਓ ਕਿ ਸਾਡੇ ਵਾਸਤੇ ਕਹਿ ਲਓ ਜਾਂ ਐਸਾ ਪੰਜਾਬ ਸੀ ਕਿ ਨਾਮੁਮਕਿਨ ਜਿਹਾ ਹੁੰਦਾ ਸੀ ਉਹ ਬਾਦਸ਼ਾਹ ਨੇ ਕਿਹਾ ਕਿ ਆਪਣੇ ਵਜ਼ੀਰ ਨੂੰ ਕਿ ਯਾਰ ਐਸੀ ਕੋਈ ਗੱਲ ਦੱਸ ਐਸੀ ਗੱਲ ਮੈਨੂੰ ਦੱਸ ਐਸੀ ਮੇਰੇ ਜ਼ਿਹਨ 'ਚ ਪਾ ਕਿ ਜਿਹੜਾ ਮੈਂ ਬਹੁਤ ਜ਼ਿਆਦਾ ਖੁਸ਼ ਹੋਵਾਂ ਤੇ ਉਹ ਗੱਲ ਸੋਚ ਕੇ ਮੈਂ ਪਰੇਸ਼ਾਨ ਹੋ ਜਾਵਾਂ ਤੇ ਜੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਵਾਂ ਤੇ ਉਹ ਗੱਲ ਸੋਚ ਕੇ ਮੈਂ ਹੱਸਣ ਲੱਗ ਪਵਾਂ ਯਾਨੀ ਕਿ ਜੇ ਮੇਰੇ ਤੇ ਚੰਗਾ ਵਕਤ ਹੋਵੇ ਤੇ ਮੈਂ ਸੋਚਾਂ ਤੇ ਮੈਂ ਉਹ ਅਫਸੁਰਦਾ ਹੋ ਜਾਵਾਂ ਤੇ ਜੇ ਮੇਰਾ ਮਾੜਾ ਵਕਤ ਗੁਜ਼ਰਨ ਡਿਆ ਜਾਂ ਦੁੱਖ ਵਾਲੀ ਕੋਈ ਗੱਲ ਆ ਤੇ ਮੈਂ ਉਹ ਸੋਚਾਂ ਤੇ ਮੈਂ ਖੁਸ਼ ਹੋ ਜਾਵਾਂ ਹੁਣ ਉਹ ਵਜ਼ੀਰਾਂ ਮਸ਼ੀਰਾਂ ਨੇ ਆਪਸ ਦੇ ਵਿੱਚ ਸਿਰ ਜੋੜ ਲਿਆ ਕਿ ਕਿਹੜੀ ਐਸੀ ਗੱਲ ਆ ਜਿਹੜੀ ਦੱਸੀਏ ਉਹਨਾਂ ਦੇ ਵਿੱਚ ਇੱਕ ਸਿਆਣਾ ਵਜ਼ੀਰ ਸੀ ਜਿਹੜਾ ਬਹੁਤ ਪੁਰਾਣਾ ਸੀ ਉਹਨੇ ਕਿਹਾ ਯਾਰ ਹੁਣ ਮੈਨੂੰ ਤਾਂ ਤੁਸੀਂ ਸਮਝਦੇ ਹੋ ਬਈ ਨਕਾਰਾ ਹੀ ਹੋ ਗਿਆ ਵਾ ਪਰ ਮੈਂ ਤੁਹਾਨੂੰ ਗੱਲ ਇੱਕ ਦੱਸ ਦਿੰਦਾ ਵਾਂ ਤੇ ਗੱਲ ਐਸੀ ਹੈ ਕਿ ਜੇ ਬਾਦਸ਼ਾਹ ਹੱਸਦਾ ਹੋਊਗਾ ਉਹ ਗੱਲ ਚੇਤੇ ਆ ਗਈ ਤੇ ਬਾਦਸ਼ਾਹ ਅਫਸੁਰਦਾ ਹੋ ਜਾਊਗਾ ਤੇ ਜੇ ਬਹੁਤ ਜ਼ਿਆਦਾ ਦੁੱਖ 'ਚ ਹੋਊਗਾ ਤੇ ਉਹ ਗੱਲ ਚੇਤੇ ਤੇ ਬਾਦਸ਼ਾਹ ਖੁਸ਼ ਹੋ ਜਾਏਗਾ ਔਰ ਬਾਦਸ਼ਾਹ ਦੇ ਨਾਲ ਸ਼ਰਤ ਸੀ ਕਿ ਗੱਲ ਇੱਕ ਹੀ ਹੋਵੇ ਕੰਮ ਦੋਵਾਂ ਟਾਈਮਾਂ ਤੇ ਆਵੇ ਉਹਨੇ ਕਿਹਾ ਜੀ ਇੱਕੋ ਹੀ ਗੱਲ ਬਾਦਸ਼ਾਹ ਨੂੰ ਕਹਿਣੀ ਹੈ ਕਿ ਜਦੋਂ ਤੂੰ ਬਹੁਤ ਜ਼ਿਆਦਾ ਰਾਜੀ ਹੋਵੇਂ ਤਾਂ ਸੋਚ ਲਵੀਂ ਕਿ ਇਹ ਵਕਤ ਵੀ ਨਹੀਂ ਰਹਿਣਾ ਜਦੋਂ ਤੇਰੇ ਤੇ ਬਹੁਤ ਅਰੂਜ ਆ ਨਾ ਇੱਕ ਗੱਲ ਸੋਚ ਲੈਣੀ ਵੀ ਇਹ ਵਕਤ ਵੀ ਲੰਘ ਜਾਣਾ ਵਾ ਸਦਾ ਨਹੀਂ ਰਹਿਣਾ ਇੱਕ ਗੱਲ ਦੂਸਰਾ ਜੇ ਬਾਦਸ਼ਾਹ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਜਾਣ ਡਿਆ ਜਾਂ ਬਹੁਤ ਪਰੇਸ਼ਾਨ ਆ ਜਾਂ ਕਿਸੇ ਤੰਗੀ 'ਚ ਤਕਲੀਫ 'ਚ ਆ ਉਦੋਂ ਵੀ ਤੂੰ ਇਹ ਗੱਲ ਸੋਚ ਲੈਣੀ ਵੀ ਇਹ ਵਕਤ ਸਦਾ ਨਹੀਂ ਰਹਿਣਾ ਲੰਘ ਜਾਣਾ ਤੇ ਵਾਕਈ ਜਦੋਂ ਬੰਦਾ ਤੁਸੀਂ ਦੱਸੋ ਜਦੋਂ ਬੰਦਾ ਬਹੁਤ ਟੈਨਸ਼ਨ 'ਚ ਆ ਬੜੇ ਕ੍ਰਾਈਸਿਸ 'ਚ ਆ ਜਾਂ ਕੋਈ ਐਸਾ ਮਸਲਾ ਤੇ ਬੰਦਾ ਸੋਚਦਾ ਹੈ ਨਾ ਯਾਰ ਇਹ ਵਕਤ ਵੀ ਲੰਘ ਜਾਣਾ ਚੰਗਾ ਵਕਤ ਆਣਾ ਤੇ ਫਿਰ ਬੰਦਾ ਖੁਸ਼ ਨਹੀਂ ਹੋ ਜਾਂਦਾ ਕਿ ਯਾਰ ਕੋਈ ਨਹੀਂ ਲੰਘ ਜਾਣਾ ਤੇ ਜੇ ਬਹੁਤ ਜ਼ਿਆਦਾ ਅੱਪਰ ਲੈਵਲ ਤੇ ਆ ਬਹੁਤ ਅਰੂਜ ਪਾਇਆ ਵਾ ਤੇ ਬੰਦਾ ਭੁੱਲ ਗਿਆ ਜੀ ਉਹਨੂੰ ਯਾਰਕ ਚੇਤੇ ਆਵੇ ਕਿ ਇਹ ਵੀ ਵਕਤ ਸਦਾ ਨਹੀਂ ਰਹਿਣਾ ਆ ਬੰਦਾ ਫੇ ਯਾਨੀ ਕਿ ਗੱਲ ਇੱਕੋ ਹੀ ਮਤਲਬ ਦੋ ਪਾਸੇ ਲੱਗਦਾ ਹਾਂਜੀ ਹਾਂਜੀ ਯਾਨੀ ਕਿ ਗੱਲ ਕਰਨ ਦਾ ਮਕਸਦ ਇਹ ਆ ਕਿ ਇਹਦੇ ਵਿੱਚ ਇੱਕ ਸਬਕ ਵੀ ਆ ਕਿ ਜਿਹੜੇ ਲੋਕਾਂ ਨੂੰ ਅੱਲਾਹ ਪਾਕ ਨੇ ਬਹੁਤ ਜ਼ਿਆਦਾ ਤਾਕਤ ਦੇ ਦਿੱਤੀ ਆ ਪੈਸੇ ਦੀ ਇਕਤਦਾਰ ਦੀ ਭੈਣਾਂ ਭਰਾਵਾਂ ਦੀ ਜਾਂ ਕਿਸੇ ਵੀ ਕਿਸਮ ਦੀ ਉਹ ਵੀ ਇਹ ਗੱਲ ਸੋਚੇ ਕਿ ਯਾਰ ਅੱਲਾਹ ਦੀ ਦੇਣ ਆ ਪਰ ਇਹ ਸਦਾ ਨਹੀਂ ਰਹਿੰਦਾ ਮੈਂ ਅੱਲਾਹ ਦਾ ਸ਼ੁਕਰ ਹੀ ਅਦਾ ਕਰਦਾ ਰਹਾਂ ਸਹੀ ਗੱਲ ਆ ਉਦਾਂ ਦੇ ਬੰਦੇ ਉਹ ਵਾ ਰੱਬ ਦੇ ਉਦਾਂ ਦਾ ਹੀ ਮੈਂ ਉਦਾਂ ਦਾ ਮੈਂ ਤੇ ਜੇ ਕੋਈ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਆ ਨਾ ਸਾਡਾ ਭਰਾ ਹਾਲਾਤ ਦੀ ਵਜ੍ਹਾ ਤੋਂ ਕਿਸੇ ਵੀ ਮਸਲੇ ਤੋਂ ਬਿਮਾਰੀ ਦੀ ਵਜ੍ਹਾ ਤੋਂ ਕੋਈ ਵੀ ਕਿਸੇ ਕਿਸਮ ਦੇ ਮਸਲੇ ਤੋਂ ਤੇ ਉਹ ਵੀ ਇਹ ਗੱਲ ਸੋਚ ਲਵੇ ਕਿ ਕੋਈ ਗੱਲ ਨਹੀਂ ਮਾਲਕ ਅੱਲਾਹ ਦੀ ਜ਼ਾਤ ਪਾਕ ਆ ਉਹ ਮਾਲਕ ਆ ਜਿਹਨੇ ਹਜ਼ਰਤ ਯੂਸਫ ਅਲੈਹਿਸਲਾਮ ਨੂੰ ਖੂਹ ਚੋਂ ਕੱਢ ਕੇ ਤੇ ਮਿਸਰ ਦਾ ਬਾਦਸ਼ਾਹ ਬਣਾ ਦਿੱਤਾ ਸੀ ਅਸੀਂ ਤਾਂ ਇੰਨੀ ਕੁ ਗੱਲ ਜਾਣਦੇ ਆ ਔਰ ਗੱਲ ਜੇ ਅਗਰ ਚੰਗੀ ਲੱਗੀ ਆ ਤੇ ਮੈਂ ਤੁਹਾਨੂੰ ਇੰਨੀ ਕੁ ਰਿਕਵੈਸਟ ਜ਼ਰੂਰ ਕਰੂੰਗਾ ਕਿ ਹਰ ਬੰਦੇ ਨੂੰ ਗਾਂ ਦੱਸਿਓ ਕਿ ਯਾਰ ਆ ਗੱਲ ਇਦਾਂ ਵਾ ਚੰਗੀ ਗੱਲ ਆ ਅੱਗੇ ਪਹੁੰਚਾਉਣਾ ਵੀ ਸਦਕੇ ਵਾਲਾ ਸਦਕਾ ਜਾ ਰਹੀ ਆ ਬਹੁਤ ਸ਼ੁਕਰੀਆ ਲਾਲਾ ਮੈਨੂੰ ਇਜਾਜ਼ਤ ਦਿਓ ਬਹੁਤ ਮਿਹਰਬਾਨੀ ਤੁਹਾਡੀ ਰਾਈਡੀ ਤੁਹਾਡੀਆਂ ਗੱਲਾਂ ਦੇਖੋ ਨਾ ਤੁਹਾਡੀਆਂ ਗੱਲਾਂ ਲੋਕ ਸੁਣਦੇ ਆ ਤਾਂ ਹੀ ਅਸੀਂ ਕਿਹਾ ਵੀ ਲਾਲੇ ਕੋਲ ਟਾਈਮ ਮਿਲਿਆ ਵਾ ਕੱਲਾ ਲੰਮਾ ਪਿਆ ਟੱਕਰ ਪਿਆ ਵਾ ਤੇ ਫਾਇਦਾ ਚੁੱਕ ਲਈਏ ਠੀਕ ਆ ਲਾਲਾ ਜੀ ਮੈਂ ਚੱਲਦਾ ਵਾਂ ਤੇ ਅੱਲਾ ਖੈਰ ਕਰੇ ਜ਼ਿੰਦਗੀ ਦੇ ਫੇਰ ਮੁਲਾਕਾਤ ਹੋਵੇ ਯਾਦ ਰੱਖਿਓ ਗੱਲ ਓਕੇ ਜਨਾਬ ਸ਼ੁਕਰ ਅੱਲਾ